Narendra Modi had ensured self-rule for J&K in true sense at Pali Panchayat during the National Panchayat Raj Day. Jitendra Singh said, J&K was often known for slogans of self-rule. PM Modi introduced us to the concept of self-rule by holding successful Panchayat elections and then conducting the first ever district council. ਇਵੇਂ ਹੀ ਹੈ ਇਹ ਮਜ਼ਾਕ ਕਰਨਾ ਕਿ ਵੀ ਤੁਸੀਂ ਸੈਲਫ ਡਿਟਰਮੀਨੇਸ਼ਨ ਮੰਗਦੇ ਸੀ, ਤੁਹਾਨੂੰ ਮੋਦੀ ਨੇ ਦੇ ਦਿੱਤਾ ਸੈਲਫ ਰੂਲ। ਪ੍ਰਾਈਮ ਮਿਨਿਸਟਰ ਮੀਟਸ UAE ਡੈਲੀਗੇਸ਼ਨਸ, ਇੱਕ ਨਹੀਂ ਮਲਟੀਪਲ ਡੈਲੀਗੇਸ਼ਨ, ਸੇਜ਼ ਇਨਵੈਸਟਮੈਂਟ ਪ੍ਰਪੋਜ਼ਲ ਇਨ ਜੰਮੂ ਐਂਡ ਕਸ਼ਮੀਰ ਰੀਚਡ ਰੁਪੀਜ਼ 38,000 ਕਰੋੜ। 70 ਸਾਲਾਂ 'ਚ ਪ੍ਰਾਈਵੇਟ ਇਨਵੈਸਟਮੈਂਟ ਜੰਮੂ ਕਸ਼ਮੀਰ ਸਿਰਫ 17,000 ਕਰੋੜ ਹੋਈ, ਪਰ ਹੁਣ ਇਹ ਦੇਖੋ ਕਿ ਇਹ 38,000 ਕਰੋੜ ਤੱਕ ਪਹੁੰਚ ਗਈ ਹੈ। ਟੂਰਿਜ਼ਮ ਇਜ਼ ਥਰਾਈਵਿੰਗ ਵਾਂਸ ਅਗੇਨ। ਮੋਦੀ ਕਹਿ ਰਿਹਾ ਜਿਹੜਾ ਖੁਦ ਕਸ਼ਮੀਰਵਾਦੀ ਜਾਣ ਦੀ ਹਿੰਮਤ ਨਹੀਂ ਕਰਦਾ, UAE ਹੋਏ ਜਾਂ ਸਾਊਦੀ ਅਰੇਬੀਆ ਹੋਏ, ਕਿਉਂਕਿ ਇੱਕੋ ਹੀ ਥੈਲੀ ਦੇ ਚੱਟੇ ਬੱਟੇ ਨੇ। ਅਲਟੀਮੇਟਲੀ ਉਹਨਾਂ ਨੂੰ ਉਹਦੇ 'ਚੋਂ ਪੈਸਾ, ਆਪਣੇ ਡੁੱਲੇ ਭਰਾਵਾਂ ਦੇ ਖੂਨ ਦਾ ਇਹ ਵਪਾਰ ਕਰ ਰਹੇ ਨੇ। ਇਸ ਤੋਂ ਵੱਧ ਕੇ ਜਿਹਨੂੰ ਫਿਰ ਹਰਦੂ ਲਾਨਤ ਤੋਂ ਬਿਨਾਂ ਹੋਰ ਕੋਈ ਲਫ਼ਜ਼ ਨਹੀਂ ਹੈ ਜਿਹੜਾ ਇਹਨਾਂ ਬਾਰੇ ਕਿਹਾ ਜਾਏ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਪ੍ਰਧਾਨ ਮੰਤਰੀ ਮੋਦੀ ਜੰਮੂ ਦੇ ਦੌਰੇ ਤੇ ਗਏ, ਜਿੱਥੇ ਉਹਨਾਂ ਦਾਅਵਾ ਕੀਤਾ ਕਿ ਜੰਮੂ ਕਸ਼ਮੀਰ ਵਿੱਚ 38,000 ਕਰੋੜ ਰੁਪਏ ਦੀ ਜਿਹੜੀ ਇਨਵੈਸਟਮੈਂਟ ਦੀਆਂ ਪ੍ਰਪੋਜ਼ਲਸ ਹਨ, ਉਹਨਾਂ UAE ਦਾ ਇੱਕ ਡੈਲੀਗੇਸ਼ਨ ਨੂੰ ਉਹਨਾਂ ਨੂੰ ਮਿਲਿਆ, ਸੋ ਜਿਸ ਨੇ ਜੰਮੂ ਕਸ਼ਮੀਰ ਵਿੱਚ ਭਾਰੀ ਇਨਵੈਸਟਮੈਂਟ ਕਰਨ ਦੀ ਆਫਰ ਕੀਤੀ, ਜਦੋਂ ਕਿ ਭਾਰਤੀ ਫੌਜ ਕਸ਼ਮੀਰੀਆਂ ਤੇ ਜ਼ੁਲਮ ਕਰ ਰਹੀ ਹੈ ਔਰ UAE ਦੀ ਇਸ ਕਿਸਮ ਦੀ ਆਫਰ ਸ਼ਰਮਨਾਕ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਾਡਾ ਜੰਮੂ ਕਸ਼ਮੀਰ ਦੇ ਮੁੱਦੇ ਦੇ ਉੱਤੇ ਹਮੇਸ਼ਾ ਹੀ ਧਿਆਨ ਵੀ ਰਹਿੰਦਾ ਔਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਿਸ ਬਹਾਦਰੀ ਦੇ ਨਾਲ ਕਸ਼ਮੀਰੀ ਪਿਛਲੇ 75 ਸਾਲਾਂ 'ਚੋਂ ਇਨ ਪਰਟੀਕੂਲਰ ਔਰ ਪਿਛਲੇ ਆਲਮੋਸਟ 1999 ਤੋਂ ਬਾਅਦ ਜਦੋਂ ਕਿ ਉੱਥੇ ਹਥਿਆਰਬੰਦ ਸੰਘਰਸ਼ ਸ਼ੁਰੂ ਹੁੰਦਾ ਹੈ, ਜਿਸ ਬਹਾਦਰੀ ਨਾਲ ਟਾਕਰਾ ਕਰ ਰਹੇ ਨੇ। ਔਰ 5 ਅਗਸਤ 2019 ਨੂੰ ਜਦੋਂ ਜੰਮੂ ਕਸ਼ਮੀਰ 'ਚੋਂ ਆਰਟੀਕਲ 370 ਖਤਮ ਕੀਤਾ ਗਿਆ, ਉਹਦਾ ਸਟੇਟ ਦਾ ਰੁਤਬਾ ਹੀ ਖਤਮ ਕਰਕੇ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ ਔਰ 1 ਮਿਲੀਅਨ ਫੌਜ ਉੱਥੇ ਲਗਾਤਾਰਤਾ ਨਾਲ ਰੋਜ਼ਾਨਾ ਕਸ਼ਮੀਰੀ ਨੌਜਵਾਨਾਂ ਦਾ ਸ਼ਿਕਾਰ ਕਰ ਰਹੀ ਹੈ। ਉਹਨਾਂ ਦੇ ਹਿਊਮਨ ਰਾਈਟਸ ਐਕਟਿਵਿਸਟ, ਉਹਨਾਂ ਦੇ ਜਰਨਲਿਸਟ, ਉਹਨਾਂ ਦੇ ਸਟੂਡੈਂਟਸ, ਕਿਸੇ ਨੂੰ ਵੀ ਕਿਸੇ ਬਹਾਨੇ ਦੇ ਨਾਲ UAPA ਦੇ ਥੱਲੇ ਔਰ ਦੂਸਰਾ ਜਿਹੜਾ ਪਬਲਿਕ ਸੇਫਟੀ ਐਕਟ ਦੇ ਥੱਲੇ ਜੇਲ੍ਹਾਂ 'ਚ ਡੱਕਿਆ ਹੋਇਆ। ਔਰ ਜੰਮੂ ਕਸ਼ਮੀਰ ਦੇ ਇਸ ਕਨਸਟੀਟਿਊਸ਼ਨਲ ਜਿਹੜਾ ਉਹਨਾਂ ਨੇ ਐਬਰੋਗੇਸ਼ਨ ਕੀਤੀ ਆਰਟੀਕਲ 370 ਦੀ, ਇਹਨੂੰ ਲੈ ਕੇ 100 ਤੋਂ ਜ਼ਿਆਦਾ ਪੈਟੀਸ਼ਨ ਸੁਪਰੀਮ ਕੋਰਟ 'ਚ ਕਿ ਭਾਈ ਘੱਟੋ ਘੱਟ ਸੁਪਰੀਮ ਕੋਰਟ ਦੇਖੇ ਕਿ ਜਿਹੜਾ ਇਹਨਾਂ ਨੇ ਫੈਸਲਾ ਲਿਆ ਇਹਦੀ ਕਨਸਟੀਟਿਊਸ਼ਨੈਲਿਟੀ ਕੀ ਹੈ। ਅਤੇ ਜਿਹੜਾ ਇੰਡੀਅਨ ਸੁਪਰੀਮ ਕੋਰਟ ਉਹਨੂੰ ਸਬਰੀਮਾਲਾ ਮੰਦਰ ਇਸ਼ੂ ਹੋਏ ਕੇਰਲਾ ਦਾ ਜਾਂ ਕਿਸੇ ਗਲੀ ਦੇ ਵਿੱਚ ਮਰੇ ਕੁੱਤੇ ਦਾ ਉਹ ਸੂ ਮੋਟੋ ਨੋਟਿਸ ਲੈਣ ਤੱਕ ਪਹੁੰਚਦੇ ਨੇ, ਪਰ 100 ਤੋਂ ਜ਼ਿਆਦਾ ਪੈਟੀਸ਼ਨ ਹੋਣ ਦੇ ਬਾਵਜੂਦ ਉਹਨਾਂ ਨੇ ਇਸ ਦੇ ਉੱਤੇ ਹੁਣ ਤੱਕ ਕੋਈ ਐਕਸ਼ਨ ਨਹੀਂ ਸੀ ਲਿਆ। ਲੇਕਿਨ ਅਸੀਂ ਇਸ ਹਫ਼ਤੇ ਦੇ ਵਿੱਚ ਇਹ ਦੇਖਿਆ ਕਿ ਵੀ ਸੁਪਰੀਮ ਕੋਰਟ ਨੇ ਜਿਹੜਾ ਹੈ ਇਹ ਕਿਹਾ ਕਿ ਅਸੀਂ ਸਮਰ ਵੈਕੇਸ਼ਨ ਤੋਂ ਬਾਅਦ, ਹੁਣ ਉੱਥੇ ਸਮਰ ਵੈਕੇਸ਼ਨ ਸ਼ੁਰੂ ਹੋ ਗਈ, ਅਸੀਂ ਜਿਹੜਾ ਆਰਟੀਕਲ 370 ਨੂੰ ਖ਼ਤਮ ਕਰਨ ਦੇ ਉੱਤੇ ਜਿਹੜੇ ਚੈਲੰਜ ਨੇ ਔਰ ਉਸ ਦੇ ਉੱਤੇ ਜਿਹੜੀਆਂ ਸਪੈਸ਼ਲ ਪਾਵਰ ਜੰਮੂ ਕਸ਼ਮੀਰ ਦੀਆਂ ਖ਼ਤਮ ਕਰਨੀਆਂ ਨੇ, ਉਹਨਾਂ ਪੈਟੀਸ਼ਨ 'ਤੇ ਸੁਣਵਾਈ ਕਰਾਂਗੇ। ਹਾਲਾਂਕਿ ਮੈਨੂੰ ਲੱਗਦਾ ਹੈ ਲਾਰਜਰ ਬੈਂਚ ਬਣਾਉਣ ਜਾਂ ਦੂਜੇ ਥੱਲੇ ਟਾਈਮ ਲੱਗੇਗਾ, ਲੇਕਿਨ ਜਿਉਂ ਹੀ ਇਹ ਖਬਰ ਆਈ ਔਰ ਇਸ ਦੇ ਉੱਤੇ ਮਹਿਬੂਬਾ ਮੁਫਤੀ ਜਿਹੜੀ PDM ਦੀ ਜਿਹੜੀ ਹੈ ਪ੍ਰੈਜ਼ੀਡੈਂਟ ਹੈ, ਉਸ ਨੇ ਇਹ ਕਿਹਾ, ਟਵੀਟ ਕੀਤਾ, A state robbed of its legal and constitutional special status was cleaved into two and disempowered, yet it took Supreme Court 3 years to list the case. Hope the Honorable Court stays not only revocation of Article 370 but also reverses all the illegal laws brought in.
ਉਹਨੇ ਤਨਕੀਦ ਕੀਤੀ ਹੈ ਕਿ ਵੀ ਸੁਪਰੀਮ ਕੋਰਟ ਨੂੰ 3 ਸਾਲ ਲੱਗੇ ਇਸ ਪਟੀਸ਼ਨ ਨੂੰ ਲੈਂਦੇ ਆ, ਪਰ ਆਸ ਹੈ ਕਿ ਸੁਪਰੀਮ ਕੋਰਟ ਇਸ ਫੈਸਲੇ ਨੂੰ ਜੋ ਉਹਨਾਂ ਨੇ ਪਾਰਲੀਮੈਂਟ ਰਾਹੀਂ ਲਾਗੂ ਕੀਤਾ ਥਰੂ ਆਊਟ ਕਰੇਗੀ, ਔਰ ਇਸ 3 ਸਾਲ 'ਚ ਜਿਹੜੇ ਕਾਨੂੰਨ ਕੀ ਨੇ ਸਿੱਧੇ ਤੌਰ 'ਤੇ ਸੈਂਟਰ ਦੇ ਕੋਲ ਹੈ, ਗਵਰਨਰ ਆਰਡੀਨੈਂਸ ਜਾਰੀ ਕਰਦਾ ਹੈ ਔਰ ਪੂਰਾ ਮਲੀਆਂ ਮੇਟ ਕਰ ਰਹੇ ਨੇ ਵੀ ਉਹਨਾਂ ਨੂੰ ਵਾਪਸ ਲਏਗਾ। ਔਰ ਮੈਨੂੰ ਇਹ ਲੱਗਦਾ ਵੀ ਇਹ ਵੀ ਹੋਪ ਕਰਨ 'ਚ ਤਾਂ ਕੋਈ ਹਰਜ਼ ਨਹੀਂ, ਇਵੇਂ ਹੋਣਾ ਨਹੀਂ ਹੈ। ਸੁਪਰੀਮ ਕੋਰਟ ਨੇ ਜਿਵੇਂ ਬਾਬਰੀ ਮਸਜਿਦ ਦੇ ਕੇਸ 'ਚ ਫਾਈਨਲੀ ਉਹ ਮੰਦਰ ਵਾਲਿਆਂ ਦੇ ਹਵਾਲੇ ਕੀਤਾ, ਉਹ ਇਹਨੂੰ ਜਸਟੀਫਾਈ ਕਰੇਗਾ ਕਿ ਭਾਈ ਇਸ ਸਾਰੇ ਦਾ। ਔਰ ਇਸ ਸਾਰੇ ਦੇ ਚਲਦਿਆਂ ਜਦੋਂ ਅਸੀਂ ਪੰਜਾਬੀ 'ਚ ਇਹ ਐਕਸਪ੍ਰੈਸ਼ਨ ਇਸਤੇਮਾਲ ਕਰਦੇ ਹਾਂ ਕਿ ਜ਼ਖਮਾਂ 'ਤੇ ਲੂਣ ਭੁੱਕਣਾ ਜਾਂ ਲੂਣ ਛਿੜਕਣਾ ਵੀ ਕਹਿੰਦੇ ਨੇ, ਤੇ ਇਹ ਕੇਂਦਰ ਦਾ, ਕਿਉਂਕਿ ਹੁਣ ਪਿਛਲੇ ਦਿਨਾਂ 'ਚ ਪ੍ਰਧਾਨ ਮੰਤਰੀ ਮੋਦੀ ਜੰਮੂ ਤੋਂ 17-18 ਕਿਲੋਮੀਟਰ ਦੂਰ ਸਾਂਬਾ ਹੈ, ਉਸ ਥਾਂ ਦੇ ਉੱਤੇ ਗਿਆ ਪਹਿਲੀ ਵਾਰੀ ਇਹਨਾਂ 3 ਸਾਲਾਂ 'ਚ। 5 ਅਗਸਤ ਤੋਂ ਬਾਅਦ 2019 ਤੋਂ ਬਾਅਦ ਕਸ਼ਮੀਰ ਵਾਦੀ ਦਾ ਜੇ ਜਾਣ ਦਾ ਹੌਸਲਾ ਨਹੀਂ ਕਰ ਸਕਿਆ। ਉੱਥੇ ਬੜੀ ਪੋਪਲੀਲਾ ਜੀ ਕੀਤੀ, ਉਹ ਕਿਰਾਏ ਦੇ ਬੰਦੇ ਇਕੱਠੇ ਕਰਕੇ ਔਰ ਸਿਕਿਉਰਿਟੀ ਵਾਲੇ ਜੀ ਵੱਡਾ ਇਕੱਠ ਹੋਇਆ ਉੱਥੇ। ਈਵਨ ਉਹਨੇ ਜਿਹੜਾ ਹੈ ਇੱਕ ਜੰਮੂ ਤੋਂ ਸੱਦ ਕੇ ਇੱਕ ਬੁੱਤ ਕਾੜਾ ਸੰਗ ਤਰਾਸ਼ ਜਿਸ ਨੇ ਮੋਦੀ ਦਾ ਬੁੱਤ ਬਣਾਇਆ, ਉਸ ਬੁੱਤ ਤੋਂ ਵੀ ਪਰਦਾ ਚੁੱਕਿਆ। ਜਦੋਂ ਜਿਉਂਦੇ ਆਪਣੇ ਬੁੱਤ ਬਣਾਉਣ ਲੱਗ ਜਾਣ ਇਹਦਾ ਮਤਲਬ ਇਹਨਾਂ ਦਾ ਅੰਤ ਨੇੜੇ ਹੈ। ਲੇਕਿਨ ਇਸ ਸਾਰੇ ਦੇ ਵਿੱਚ ਚੱਲਦੇ ਆ ਜਿਹੜੀ ਜ਼ਖਮਾਂ ਤੇ ਲੂਣ ਭੁੱਕਣਾ ਇਹ ਹੈ ਕਿ ਉਹਦਾ ਮਿਨਿਸਟਰ ਜਿਹੜਾ ਯੂਨੀਅਨ ਮਿਨਿਸਟਰ ਜਤਿੰਦਰ ਸਿੰਘ ਉਹ ਕਹਿੰਦਾ ਹੈ PM ਮੋਦੀ ਗੇਵ ਜੰਮੂ ਐਂਡ ਕਸ਼ਮੀਰ ਸੈਲਫ ਰੂਲ ਕਿ, ਔਰ ਉਹਨੇ ਇਹ ਕਿਹਾ ਕਿ ਨਰਿੰਦਰ ਮੋਦੀ had ensured self rule for J&K in true sense at Pali Panchayat during the National Panchayat Raj Day. Jitendra Singh said J&K was often known for slogans of self rule. PM Modi introduced us to the concept of self rule by holding successful panchayat elections and then conducting the first ever district council. उन्होंने हुणे इवें ही है ये मजाक करना कि भी ਤੁਸੀਂ ਸੈਲਫ ਡਿਟਰਮੀਨੇਸ਼ਨ ਮੰਗਦੇ ਸੀ, ਤੁਹਾਨੂੰ ਮੋਦੀ ਨੇ ਦੇ ਦਿੱਤਾ ਸੈਲਫ ਰੂਲ। ਇਹ ਬਿਲਕੁਲ ਉਹੀ ਹੈ ਜਦੋਂ ਜੂਨ 84 'ਚ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ 'ਤੇ ਹਮਲਾ ਅਕਾਲ ਤਖਤ ਢਾਹ ਦਿੱਤਾ ਜਾਂਦਾ ਹੈ ਅਤੇ ਪਾਰਲੀਮੈਂਟ ਦੇ ਗਲਿਆਰਿਆਂ ਦੇ ਵਿੱਚ ਇਹ ਗੱਲ ਕਹਿੰਦੇ ਨੇ ਇਹਨਾਂ ਦੇ MP ਕਿ ਸਿੱਖ ਤਾਂ ਰੋਜ਼ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੇ ਇਹਨਾਂ ਨੂੰ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਹੁਣ ਇਹੀ ਐਗਜ਼ੈਕਟਲੀ ਉਹ ਇਹ ਕਹਿ ਰਹੇ ਨੇ ਕਿ ਜੀ ਕਸ਼ਮੀਰ ਦੇ ਲੋਕ ਤਾਂ ਸੈਲਫ ਡਿਟਰਮੀਨੇਸ਼ਨ ਮੰਗਦੇ ਸੀ, ਮੋਦੀ ਜੀ ਨੇ ਸੈਲਫ ਰੂਲ ਦੇ ਦਿੱਤਾ। ਔਰ ਉਹਨਾਂ ਦਾ ਮਿਨਿਸਟਰ ਕਹਿ ਰਿਹਾ ਜਦੋਂ ਕਿ 1 ਮਿਲੀਅਨ ਫੌਜ ਕਸ਼ਮੀਰ ਵਾਦੀ 'ਚ ਕੀ ਕਰ ਰਹੀ ਹੈ, ਇਹ ਕਿਸੇ ਤੋਂ ਕੋਈ ਲੁਕਿਆ ਛਿਪਿਆ ਜਾਂ ਢੱਕੀ ਗੱਲ ਨਹੀਂ। ਹੁਣ ਇਸ ਸਾਰੇ 'ਚ ਜਿਹੜੀ ਖਬਰ ਕਰ ਰਹੀ ਹੈ, ਮੈਂ ਖਬਰਾਂ ਤਾਂ ਪਹਿਲਾਂ ਵੀ ਦੇਖ ਲਈਆਂ ਸੀ 1 ਦਿਨ ਪਹਿਲਾਂ, ਲੇਕਿਨ ਜਦੋਂ ਮੈਂ ਦੇਖਿਆ ਕਿ ਵੀ ਮੋਦੀ ਨੇ ਉਹਦੀਆਂ ਡੀਟੇਲਸ ਨਹੀਂ ਸੀ ਆਈਆਂ ਕਿ ਜਦੋਂ ਸਾਂਬੇ ਗਿਆ ਹੈ ਜਾਂ ਕੀ ਹੈ, ਔਰ ਉਹਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਵੀ ਆਪਣੀ ਵਿਜ਼ਿਟ ਤੋਂ ਪਹਿਲਾਂ ਇੱਕ UAE ਦੇ ਵੱਡੇ ਵਪਾਰੀਆਂ ਦਾ, UAE ਦਾ ਮਤਲਬ ਹੀ ਰਾਇਲ ਫੈਮਿਲੀ ਤੁਸੀਂ ਮੰਨੋ, ਉਹਨਾਂ ਦਾ ਇੱਕ ਵੱਡਾ ਵਫਦ ਵਪਾਰਕ ਉਹ ਮੋਦੀ ਨੂੰ ਮਿਲਦਾ ਹੈ। ਉਹਨਾਂ ਨੇ ਪੂਰਾ ਸਟੇਜ ਕੀਤਾ ਔਰ ਉਹਨਾਂ ਨੇ ਕਿਹਾ ਜੀ ਅਸੀਂ ਹੈਵੀ ਇਨਵੈਸਟਮੈਂਟ ਕਸ਼ਮੀਰ ਦੇ ਵਿੱਚ ਕਰਨਾ ਚਾਹੁੰਦੇ ਹਾਂ। ਔਰ ਜਿਹੜੀ ਖਬਰ ਉਹਨਾਂ ਨੇ ਫਿਰ ਕੱਢੀ, ਪ੍ਰਾਈਮ ਮਿਨਿਸਟਰ ਮੀਟਸ UAE ਡੈਲੀਗੇਸ਼ਨਸ, ਇੱਕ ਨਹੀਂ ਮਲਟੀਪਲ ਡੈਲੀਗੇਸ਼ਨ, ਸੇਜ਼ ਇਨਵੈਸਟਮੈਂਟ ਪ੍ਰਪੋਜ਼ਲ ਇਨ ਜੰਮੂ ਐਂਡ ਕਸ਼ਮੀਰ ਰੀਚਡ ਰੁਪੀਜ਼ 38,000 ਕਰੋੜ ਕਿ ਇਹ UAE ਦੀਆਂ ਜਿਹੜੀਆਂ ਡੈਲੀਗੇਸ਼ਨ ਵਾਲੀਆਂ ਫਰਮਾਂ ਮਿਲੀਆਂ ਨੇ ਇਨਵੈਸਟ ਕਰਨ ਲਈ, ਉਹ 38,000 ਕਰੋੜ ਜਿਹੜਾ ਹੈ ਜੰਮੂ ਕਸ਼ਮੀਰ 'ਚ ਇਨਵੈਸਟ ਕਰਨਗੀਆਂ। ਔਰ ਉਹਨਾਂ ਕਿਹਾ ਵੀ ਇਹ ਪਹਿਲਾਂ ਤਾਂ ਕੁੱਲ ਇਹਨਾਂ ਸਾਰੇ ਸਾਲਾਂ 'ਚ ਹੀ 7 ਦਹਾਕਿਆਂ 'ਚ 70 ਸਾਲਾਂ 'ਚ ਪ੍ਰਾਈਵੇਟ ਇਨਵੈਸਟਮੈਂਟ ਜੰਮੂ ਕਸ਼ਮੀਰ 'ਚ ਸਿਰਫ 17,000 ਕਰੋੜ ਹੋਈ, ਪਰ ਹੁਣ ਇਹ ਦੇਖੋ ਕਿ ਇਹ 38,000 ਕਰੋੜ ਤੱਕ ਪਹੁੰਚ ਗਈ ਹੈ। ਟੂਰਿਜ਼ਮ ਇਜ਼ ਥਰਾਈਵਿੰਗ ਵਾਂਸ ਅਗੇਨ। ਇਹ ਮੋਦੀ ਕਹਿ ਰਿਹਾ ਜਿਹੜਾ ਖੁਦ ਕਸ਼ਮੀਰ ਵਾਦੀ ਜਾਣ ਦੀ ਹਿੰਮਤ ਨਹੀਂ ਕਰਦਾ। ਪਰ ਮੈਨੂੰ ਜਿਸ ਗੱਲ ਦੇ ਉੱਤੇ ਮੈਂ ਕਿਹਾ ਕਿ ਵਾਟ ਏ ਸ਼ੇਮ ਕਿ ਵੀ ਇੱਕ ਪਾਸੇ ਮੈਂ ਕਈ ਵਾਰੀ ਦੇਖਦਾ ਕਿ ਤੁਸੀਂ ਮੁਸਲਮਾਨ ਬਰਾਦਰ ਮੁਲਕ, ਸਾਡੀ ਅਣਖ ਬਰਾਬਰੀ, ਇਹ ਹੁਣ ਇੱਕ ਪਾਸੇ ਕਸ਼ਮੀਰੀ ਮੁਸਲਮਾਨ ਉਹਨਾਂ ਦਾ ਖੂਨ ਡੁੱਲ ਰਿਹਾ, ਉਹਨਾਂ ਦੇ ਉੱਤੇ ਜ਼ੁਲਮ ਹੋ ਰਹੇ ਨੇ, ਉਹਨਾਂ ਦੀਆਂ ਬੱਚੀਆਂ ਨਾਲ ਜ਼ਬਰ ਜਨਾਹ ਹੋ ਰਿਹਾ। ਔਰ ਇਹ UAE ਹੋਏ ਜਾਂ ਸਾਊਦੀ ਅਰੇਬੀਆ ਹੋਏ, ਕਿਉਂਕਿ ਇਹ ਇੱਕੋ ਹੀ ਥੈਲੀ ਦੇ ਚੱਟੇ ਬੱਟੇ ਨੇ ਅਲਟੀਮੇਟਲੀ,
ਉਹਨਾਂ ਨੂੰ ਉਹਦੇ ਚੋਂ ਪੈਸਾ, ਆਪਣੇ ਡੁੱਲੇ ਭਰਾਵਾਂ ਦੇ ਖੂਨ ਦਾ ਇਹ ਵਪਾਰ ਕਰ ਰਹੇ ਨੇ। ਇਸ ਤੋਂ ਵੱਧ ਕੇ ਜਿਹਨੂੰ ਫਿਰ ਹਰਦੂ ਲਾਨਤ ਤੋਂ ਬਿਨਾਂ ਹੋਰ ਕੋਈ ਲਫ਼ਜ਼ ਨਹੀਂ ਹੈ ਜਿਹੜਾ ਇਹਨਾਂ ਬਾਰੇ ਕਿਹਾ ਜਾਏ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।